वाहिगुरू जी का खालसा वाहिगुरू जी की फतेह। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਅਕਲਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब अज 2 अप्रैल 2021 19 चेत नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਨ ਕੇਬਲ ਬੈਲਫੈਬ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਦਾ ਦਿਨ ਹੈ ਔਰ ਸਭ ਨੂੰ ਆਪਾਂ ਹੈਪੀ ਵੀਕਐਂਡ ਕਹਿੰਦੇ ਹਾਂ ਔਰ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਕੌਮ ਨੂੰ ਬੇਸ਼ੱਕ ਭਾਰਤ ਵਿੱਚ ਹਿੰਦੂਤਵੀ ਹਾਕਮ ਕੁਚਲਣ ਤੇ ਲੱਗੇ ਹੋਏ ਹਨ ਪਰ ਗੁਰੂ ਦੀ ਰਹਿਮਤ ਨਾਲ ਸਿੱਖ ਕੌਮ ਦਾ ਕੱਦ ਇੰਟਰਨੈਸ਼ਨਲ ਲੈਵਲ ਤੇ ਹਰ ਚੜ੍ਹਦੇ ਸੂਰਜ ਵੱਡੇ ਤੋਂ ਵੱਡਾ ਹੁੰਦਾ ਜਾ ਰਿਹਾ। ਸੋ ਵਿਊਅਰਸ ਕੈਨੇਡਾ ਵਿੱਚ ਅਪ੍ਰੈਲ ਦਾ ਜਿਹੜਾ ਮਹੀਨਾ ਹੈ ਉਹ ਸਿੱਖ ਵਿਰਸਾ ਮਹੀਨੇ ਵਜੋਂ ਜਿਹੜਾ ਹੈ ਉਹ ਲਾਣਿਆ ਹੋਇਆ ਹੈ ਜਿਸ ਦੀਆਂ ਸੈਲੀਬ੍ਰੇਸ਼ਨ ਸ਼ੁਰੂ ਹੋ ਚੁੱਕੀਆਂ ਨੇ ਔਰ ਯੂਨਾਈਟਿਡ ਨੇਸ਼ਨਸ ਦੇ ਫੇਥ ਫॉर ਰਾਈਟਸ ਡੈਕਲੇਰੇਸ਼ਨ ਵਿੱਚ 4 ਵਰ੍ਹੇ ਪਹਿਲਾਂ ਗੁਰਬਾਣੀ ਦੀਆਂ 3 ਤੁਕਾਂ ਸ਼ਾਮਲ ਕੀਤੀਆਂ ਗਈਆਂ ਸਨ। ਹੁਣ ਇਸ ਡੈਕਲੇਰੇਸ਼ਨ ਦੀ 4 ਸਾਲਾ ਸਾਲਗਿਰਾ ਮੌਕੇ ਯੂਨਾਈਟਿਡ ਨੇਸ਼ਨਸ ਵੱਲੋਂ ਇੱਕ ਵੀਡੀਓ ਲਾਂਚ ਕੀਤੀ ਗਈ ਹੈ ਜਿਸ ਵਿੱਚ ਔਰਤ ਜਾਤ ਨੂੰ ਮਾਣ ਦਿੰਦਿਆਂ ਪੰਡ ਜੰਮੀਏ ਪੰਡ ਨਿੰਮੀਏ ਗੁਰਬਾਣੀ ਸ਼ਬਦ ਸ਼ਾਮਲ ਕੀਤਾ ਗਿਆ ਹੈ। ਇਹ ਸਮੁੱਚੀ ਕਾਮਯਾਬੀ ਯੂਐਨ ਦੇ ਐਡਵਾਈਜ਼ਰ ਡਾਕਟਰ ਇਖਤਿਆਰ ਕਰਾਮਤ ਚੀਮਾ ਦੇ ਯਤਨਾਂ ਸਦਕਾ ਹੀ ਹੋਈ ਹੈ। ਸੋ ਅਸੀਂ ਸਮੁੱਚੀ ਸਿੱਖ ਕੌਮ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੰਦੇ ਹਾਂ ਅਤੇ ਖਾਸ ਕਰਕੇ ਡਾਕਟਰ ਚੀਮਾ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬੇਸ਼ੱਕ ਕੱਲ੍ਹ ਜਦੋਂ ਕਿ 1 ਅਪ੍ਰੈਲ ਸੀ ਅਪ੍ਰੈਲ ਦੀ ਸ਼ੁਰੂਆਤ ਚੇਤ ਮਹੀਨਾ ਸਾਡਾ ਦੇਸੀ ਮਹੀਨਿਆਂ 'ਚ ਚੱਲ ਰਿਹਾ ਹੈ ਬਿਲਕੁਲ ਔਰ ਵਿਸਾਖ ਜਾਂ ਜਿਹਦੇ ਨਾਲ ਜੁੜੀ ਹੋਈ ਵਿਸਾਖੀ ਪਹਿਲੀ ਵਿਸਾਖ 14 ਜਿਹੜੀ ਅਪ੍ਰੈਲ ਨੂੰ ਹੁੰਦੀ ਹੈ। ਲੇਕਿਨ ਜਿਉਂ ਹੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿੱਥੇ ਹੋਲਾ ਮਹੱਲਾ ਜਿਸ ਬਾਰੇ ਅਸੀਂ ਬੜੇ ਵੇਰਵੇ ਨਾਲ ਜ਼ਿਕਰ ਕੀਤਾ ਜਦੋਂ ਕਿ ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਇੰਡੀਅਨੈਪੋਲਿਸ ਇੰਡੀਆਨਾ 'ਚ ਅਸੀਂ ਸੰਗਤ ਨੂੰ ਐਡਰੈਸ ਕੀਤਾ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਉਸ ਦੇ ਨਾਲ ਫਿਜ਼ਾ ਦੇ ਵਿੱਚ ਇੱਕ ਚਾਹ ਹੁੰਦਾ ਹੈ ਇੱਕ ਉਮੰਗ ਹੁੰਦੀ ਹੈ ਇੱਕ ਉਤਸ਼ਾਹ ਹੁੰਦਾ ਹੈ ਔਰ ਇਹ ਹੋਲੇ ਮਹੱਲੇ ਦਾ ਚੱਲਦਾ ਉਤਸ਼ਾਹ ਜਦੋਂ ਤੱਕ ਵਿਸਾਖੀ ਆਉਂਦੀ ਹੈ ਖਾਲਸਾ ਸਾਜਨਾ ਦਿਵਸ ਵਾਲਾ ਦਿਨ ਆਉਂਦਾ ਹੈ ਉਦੋਂ ਤੱਕ 4 ਚਫੇਰੇ ਦੁਨੀਆ ਦੇ ਵਿੱਚ ਸਿੱਖ ਕੌਮ ਇੱਕ ਅਜਬ ਪਿਆਰ ਦੇ ਰੰਗ ਵਿੱਚ ਰੰਗੀ ਜਾਂਦੀ ਹੈ। ਬੇਸ਼ੱਕ ਦਿਨਾਂ ਦੇ ਨਾਲ ਕੋਈ ਰੱਬ ਦੀ ਇਬਾਦਤ ਜਾਂ ਦੂਸਰੀ ਨਹੀਂ ਜੁੜੀ ਹੋਈ ਲੇਕਿਨ ਇਹ ਵੀ ਗੁਰੂ ਅਮਰਦਾਸ ਜੀ ਨੇ ਵੱਡਾ ਉਪਕਾਰ ਕੀਤਾ ਹੈ। ਬੇਸ਼ੱਕ ਗੁਰੂ ਨਾਨਕ ਸਾਹਿਬ ਆਪਣੀਆਂ ਉਦਾਸੀਆਂ ਵੇਲੇ ਟਰੈਵਲਸ ਜਿੱਥੇ ਜਿੱਥੇ ਗਏ ਉੱਥੇ ਉਹਨਾਂ ਨੇ ਸਿੱਖ ਸੰਗਤ ਐਸਟੈਬਲਿਸ਼ ਕੀਤੀ। ਸਿੱਖ ਸੰਗਤ ਜਿੱਥੇ ਇਕੱਠੀ ਹੋ ਕੇ ਇਬਾਦਤ ਕਰਦੀ ਸੀ ਸਤਸੰਗਤ ਕਰਦੀ ਸੀ ਉਸ ਨੂੰ ਧਰਮਸਾਲ ਕਿਹਾ ਜਾਂਦਾ ਸੀ ਜਿਸ ਨੂੰ ਅਸੀਂ ਹੁਣ ਗੁਰਦੁਆਰਾ ਕਹਿੰਦੇ ਹਾਂ। ਔਰ ਗੁਰੂ ਅਮਰਦਾਸ ਜੀ ਦੇ ਵੇਲੇ ਉਹਨਾਂ ਦੇ ਬਹੁਤ ਪਿਆਰੇ ਸਿੱਖ ਭਾਈ ਪਾਰੋ ਉਹਨਾਂ ਨੇ ਕਿਹਾ ਕਿ ਮਹਾਰਾਜ ਸਿੱਖ ਸੰਗਤ ਕਾਬਲ ਕੰਧਾਰ ਤੋਂ ਲੈ ਕੇ ਅਸਾਮ ਔਰ ਇੱਧਰ ਸਿਰਮੌਰ ਨਾਨ ਤੱਕ ਹੁਣ ਸਿੱਖ ਸੰਗਤਾਂ ਕਾਇਮ ਨੇ। ਕੁਛ ਇਸ ਕਿਸਮ ਦਾ ਯਤਨ ਕੀਤਾ ਜਾਏ ਕਿ ਸਾਲ ਦੇ ਵਿੱਚ ਘੱਟੋ ਘੱਟ ਆਉਣ ਮੇਲੇ ਗੇਲੇ ਹੋਣ ਤਾਂ ਕਿ
ਜਿਹੜਾ ਹੈ ਸਿੱਖ ਸੰਗਤ ਇੱਕ ਦੂਸਰੇ ਦੇ ਨਾਲ ਮਿਲੇ ਵੀ ਔਰ ਇਸ ਦੇ ਨਾਲ ਇੱਕ ਉਤਸ਼ਾਹ ਵੀ ਪੈਦਾ ਹੋਏ। ਔਰ ਗੁਰੂ ਅਮਰਦਾਸ ਜੀ ਦੇ ਫਿਰ ਹੁਕਮ ਮੁਤਾਬਕ ਪਹਿਲੀ ਵਿਸਾਖ ਦਾ ਦਿਨ ਜਿਹੜਾ ਹੈ ਇਸ ਇਕੱਠ ਦੇ ਲਈ ਚੁਣਿਆ ਗਿਆ ਔਰ ਇਹੀ ਜਿਹੜਾ ਦਿਨ ਦੇ ਉੱਤੇ ਇਕੱਠ ਕਰਨਾ ਸੀ ਇਹ ਜਾਰੀ ਰਿਹਾ। ਔਰ 10ਵੇਂ ਪਾਤਸ਼ਾਹ ਨੇ ਜਦੋਂ ਵਿਸਾਖੀ ਦੇ ਦਿਨ 1699 ਸੰਨ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਇਹ ਵਿਸਾਖੀ ਦੀ ਸੈਲੀਬ੍ਰੇਸ਼ਨ ਦੀ ਗੱਲ ਗੁਰੂ ਅਮਰਦਾਸ ਜੀ ਤੋਂ ਸ਼ੁਰੂ ਹੋ ਕੇ ਚੱਲੀ ਆ ਰਹੀ ਸੀ ਔਰ ਉਸ ਵਾਰ ਖਾਸ ਤੌਰ ਤੇ ਹੁਕਮਨਾਮੇ ਭੇਜੇ 10ਵੇਂ ਪਾਤਸ਼ਾਹ ਨੇ ਕਿ ਭਾਈ ਆਓ ਵੱਡਾ ਇਕੱਠ ਹੋਏ। ਔਰ ਜਿਹੜੇ ਸਾਡੇ ਉਸ ਪੀਰੀਅਡ ਦੇ ਇਤਿਹਾਸਕ ਰਿਸੋਰਸ ਨੇ ਉਹਨਾਂ ਮੁਤਾਬਕ 80,000 ਦਾ ਇਕੱਠ ਸ਼ਿਵਾਲਕ ਪਹਾੜੀਆਂ ਨੇ ਜਿਨ੍ਹਾਂ ਦੀ ਓਟ ਦੇ ਵਿੱਚ ਅਨੰਦਪੁਰ ਸਾਹਿਬ ਵਸਿਆ ਹੋਇਆ ਹੈ। ਖੂਬਸੂਰਤ ਅੱਜ ਤਾਂ ਬਹੁਤ ਕੁਛ ਜਿਹੜਾ ਵੱਡੀਆਂ ਵੱਡੀਆਂ ਸੜਕਾਂ ਔਰ ਦੂਸਰਿਆਂ ਨੇ ਜਿਹੜੀ ਕੁਦਰਤੀ ਖੂਬਸੂਰਤੀ ਆ ਡਿਸਟਰੋਏ ਕਰ ਦਿੱਤੀ ਹੈ, ਲੇਕਿਨ ਇਸ ਸੰਘਣੇ ਜੰਗਲ ਵੀ, ਸਟਰੀਮ ਵੀ, ਨਾਲੇ ਵੀ ਔਰ ਵਾਈਲਡ ਲਾਈਫ ਵੀ, ਵੈਜੀਟੇਸ਼ਨ ਵੀ ਔਰ ਇਹ ਬੜਾ ਇੱਕ ਸਰਸਬਜ਼ ਇਹ ਪਹਾੜੀ ਏਰੀਆ ਸੀ ਜਿਹੜਾ ਜ਼ਾਹਰ ਹੈ ਕਿ ਇਸ ਨੂੰ 6ਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਵਸਾਇਆ। 9ਵੇਂ ਪਾਤਸ਼ਾਹ ਨੇ ਆਪਣੀ ਮਾਤਾ ਨਾਨਕੀ ਜੀ ਦੇ ਨਾਂ ਦੇ ਉੱਤੇ ਉਹਦਾ ਨਾਂ ਚੱਕ ਨਾਨਕੀ ਰੱਖਿਆ। ਔਰ ਜਦੋਂ 10ਵੇਂ ਪਾਤਸ਼ਾਹ 5 ਸਾਲ ਦੀ ਉਮਰ 'ਚ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਉਂਦੇ ਨੇ ਔਰ 4 ਚਫੇਰੇ ਦੇਖ ਕੇ ਕਿ ਭਾਈ ਕੀ ਆਨੰਦ ਬਣਿਆ ਹੋਇਆ ਔਰ ਇਸ ਦਾ ਨਾਂ ਅਨੰਦਪੁਰ ਸਾਹਿਬ ਹੋ ਜਾਂਦਾ। ਔਰ ਇਹ ਉਹ ਮੁਕਾਮ ਹੈ ਜਦੋਂ ਅਸੀਂ 1699 ਈਸਵੀ ਦੀ ਵਿਸਾਖੀ ਦੀ ਗੱਲ ਕਰਦੇ ਤੇ ਜ਼ਾਹਰ ਹੈ ਕਿ ਅੱਜ ਅਸੀਂ ਜਦੋਂ ਕਿ 2021 ਦੇ ਵਿੱਚ ਗੱਲ ਕਰ ਰਹੇ ਸੋ ਅਸੀਂ ਇੱਕ ਲੰਬਾ ਸਫ਼ਰ ਜਿਹੜਾ ਲਗਭਗ 322 ਵਰੇ ਦਾ ਤੈਅ ਕੀਤਾ ਔਰ ਜੇ ਇਹਨਾਂ 3.25 ਸਦੀਆਂ 'ਚ ਲਗਭਗ ਦੇਖਣਾ ਹੋਏ ਤੇ ਖਾਲਸਾ ਆਪਣੇ ਜਨਮ ਤੋਂ ਹੀ ਸੱਚ ਹੱਕ ਇਨਸਾਫ ਦਾ ਪਾਂਧੀ ਹੈ ਤੇ ਜਿਹੜਾ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦਾ ਉਹ ਹਕੂਮਤਾਂ ਦੀ ਨਜ਼ਰ ਦੇ ਵਿੱਚ ਬਾਗੀ ਹੁੰਦਾ ਔਰ ਸ਼ਾਇਦ ਇਸੇ ਹੀ ਡੈਫੀਨੇਸ਼ਨ ਨੂੰ, ਇਸੇ ਹੀ ਡਿਸਕ੍ਰਿਪਸ਼ਨ ਨੂੰ ਸਾਡੇ ਪਹਿਲੇ ਹਿਸਟੋਰੀਅਨ ਜਿਨ੍ਹਾਂ ਨੇ ਸਿੱਖ ਮਿਸਲਾਂ ਦੇ ਪੀਰੀਅਡ ਦਾ ਇਤਿਹਾਸ ਲਿਖਿਆ ਭਾਈ ਰਤਨ ਸਿੰਘ ਭੰਗੂ, ਉਹਨਾਂ ਦੀ ਪੁਸਤਕ ਪ੍ਰਾਚੀਨ ਪੰਥ ਪ੍ਰਕਾਸ਼ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ। ਹੁਣ ਇਹ ਇੱਕ ਆਜ਼ਾਦ ਸਪਿਰਿਟ ਦੀ ਗੱਲ ਹੁੰਦੀ ਹੈ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬੱਚੇ ਸ਼ਰਨ ਜੋ ਹੋਏ ਪੜ੍ਹਦੇ हैं। ਤੇ ਇਹ ਕਿਸੇ ਦੇ ਹੱਕ ਖੋਣ ਦੀ ਗੱਲ ਨਹੀਂ ਹੈ ਕਿ ਕਿਸੇ ਦੇ ਉੱਤੇ ਅਸੀਂ ਧੌਂਸ ਜਮਾਣੀ ਹੈ। ਇਹ ਇਸੇ ਹੀ ਡੈਫੀਨੇਸ਼ਨ ਨੂੰ ਦੋ ਵੇਲੇ ਦੁਹਰਾਣਾ ਕਿ ਜਾਂ ਅਸੀਂ ਬਾਦਸ਼ਾਹਤ ਦੇ ਮਾਲਕ ਹੈ, ਬਾਦਸ਼ਾਹਤ ਹੈ ਸੋਵਰਨਟੀ ਔਰ ਸੋਵਰਨਟੀ UN ਦੇ ਚਾਰਟਰ 'ਚ ਅੱਜ ਡਿਫਾਈਨ ਹੁੰਦੀ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਆਪਣੀ ਕਿਸਮਤ ਆਪ ਘੜਨ ਦਾ ਹੱਕ। ਔਰ ਬਾਗੀ ਜ਼ਾਹਰ ਹੈ ਕਿ ਜੇ ਅਸੀਂ ਸੋਵਰਨਟੀ ਲਈ ਖਲੋਤੇ ਹਾਂ ਤੇ ਹਕੂਮਤਾਂ ਨੂੰ ਇਹ ਚੰਗਾ ਨਹੀਂ ਲੱਗਦਾ, ਉਹ ਤਾਂ ਤੁਹਾਨੂੰ ਦਬੇਲ ਬਣਾ ਕੇ, ਸਲੇਵ ਬਣਾ ਕੇ ਜਿਹੜਾ ਉਹ ਰੱਖਣਾ ਚਾਹੁੰਦੇ ਨੇ। ਉਹ ਤੁਹਾਡੇ ਸਿਰਾਂ ਦੇ ਮੁੱਲ ਰੱਖਦੇ ਨੇ, ਤੁਹਾਨੂੰ ਬਾਗੀ ਐਲਾਨਦੇ ਨੇ, ਤੁਹਾਨੂੰ ਬੈਂਡਿਟ ਡਾਕੂ ਐਲਾਨਦੇ ਨੇ, ਤੁਹਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਜੋ ਹਿੰਦੂਤਵੀ ਹਾਕਮਾਂ ਨੇ ਪਿਛਲੀਆਂ 4 ਦਹਾਈਆਂ ਤੋਂ ਸਾਨੂੰ ਨਾਂ ਦਿੱਤੇ ਨੇ ਉਹ ਐਲਾਨਦੇ ਨੇ। ਸੋ ਇਸ ਸਾਰੇ ਦੇ ਵਿੱਚ ਇਹਨਾਂ 3.25 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਖਾਲਸੇ ਨੇ ਘੋੜਿਆਂ ਦੀਆਂ ਕਾਠੀਆਂ ਨੂੰ 18ਵੀਂ ਸਦੀ ਦੀ ਮੈਂ ਗੱਲ ਕਰ ਰਿਹਾ ਆਪਣਾ ਘਰ ਬਣਾਇਆ, ਮੁੱਠੀ ਮੁੱਠੀ ਪਰ ਛੋਲਿਆਂ ਦੇ ਉੱਤੇ ਗੁਜ਼ਾਰਾ ਕੀਤਾ। 3-4 ਜਨਰੇਸ਼ਨਾਂ ਜੰਗਲਾਂ ਦੇ ਵਿੱਚ ਲੜਨਾ ਭਿੜਨਾ, ਜ਼ਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਤੇ ਮੰਗਾ। ਕਿ ਜ਼ਾਹਰ ਹੈ ਕਿ ਭਾਈ ਔਰ ਮੋਟਿਵ ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ ਕਿ ਜਾਂ ਅਸੀਂ ਰਾਜ ਕਰਾਂਗੇ ਤੇ ਜਾਂ ਅਸੀਂ ਇਸ ਰਾਜ ਦੀ ਪ੍ਰਾਪਤੀ ਲਈ ਲੜਦੇ ਹੋਏ ਮਰ ਜਾਾਂਗੇ, ਗੁਲਾਮੀ ਨਹੀਂ ਕਬੂਲਾਂਗੇ। ਔਰ ਇਹੀ ਜਿਹੜੀ ਇੱਕ ਬਰਾਬਰੀ ਦੇ ਗੱਲ ਕਾਨਸੈਪਟ ਦੇ ਉੱਤੇ ਖੜੀ ਸਿੱਖ ਵਿਚਾਰਧਾਰਾ ਜਿਹਦੇ 'ਚ ਨਿਮਾਣੇ ਨਿਤਾਣੇ, ਡਾਊਨ ਟਰੋਡਨ, ਓਪਰੈਸਡ, ਰਿਪਰੈਸਡ, ਸੁਪਰੈਸਡ, ਉਹਨਾਂ ਸਭ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਗਲ ਦੇ ਨਾਲ ਲਾ ਕੇ ਫਰਮਾਇਆ ਸੀ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 1699 ਤੱਕ ਪਹੁੰਚਦੇ ਆ। 230 ਸਾਲ ਦਾ ਇਹ ਸਫ਼ਰ ਹੈ ਜਿੱਥੇ 10 ਜਾਮਿਆਂ ਦੇ ਵਿੱਚ ਉਹ ਇਨਸਾਨ ਘੜਿਆ ਜਾਂਦਾ ਹੈ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ, ਜਿਸ ਦੇ ਅੰਦਰ ਕੋਈ ਨਫ਼ਰਤ ਨਹੀਂ ਹੈ, ਉਹ ਜ਼ਾਤ ਪਾਤ 'ਚ ਯਕੀਨ ਨਹੀਂ ਰੱਖਦਾ ਹੈ,
ਉਹ ਬਰਾਬਰੀ 'ਚ ਯਕੀਨ ਰੱਖਦਾ ਹੈ, ਉਸ ਦੇ ਕੋਲ ਆਪਣੀ ਜ਼ਬਾਨ ਹੈ, ਉਹ ਆਪਣੀ ਮਾਂ ਬੋਲੀ ਨੂੰ ਇਸਤੇਮਾਲ ਕਰਦਾ ਹੈ, ਉਸ ਦੇ ਕੋਲ ਹਰਮੰਦਰ ਹੈ ਜਿਹੜਾ 4 ਦਰਵਾਜ਼ੇ ਜਿਹੜੇ ਇਸ ਗੱਲ ਦਾ ਸਬੂਤ ਨੇ ਕਿ ਇਹ ਬ੍ਰਾਹਮਣ ਦੇ ਮੰਦਰ ਵਾਂਗ ਸ਼ੂਦਰਾਂ ਲਈ ਕੋਈ ਦਰਵਾਜ਼ਾ ਬੰਦ ਨਹੀਂ ਹੈ, ਜਾਂ ਜਿਵੇਂ ਮੁਸਲਮਾਨਾਂ ਨੂੰ ਮਲੇਛ ਐਲਾਨ ਕੇ ਉਹਨਾਂ ਦੇ ਹੱਥ ਦਾ ਪਾਣੀ ਤੱਕ ਪੀਣਾ ਵੀ ਜਿਹੜਾ ਮਨ੍ਹਾ ਸੀ, ਇੱਥੇ ਉਸ ਹਰਮੰਦਰ ਸਾਹਿਬ ਦਾ ਸੰਗੇ ਬੁਨਿਆਦ ਰੱਖਣ ਦੇ ਲਈ 5ਵੇਂ ਪਾਤਸ਼ਾਹ ਪਾਲਕੀ ਭੇਜ ਕੇ ਸਾਈਂ ਮੀਆਂ ਮੀਰ ਨੂੰ ਜਿਹੜਾ ਲਾਹੌਰ ਤੋਂ ਬੁਲਾਉਂਦੇ ਨੇ। ਔਰ ਇਹ 10ਵੇਂ ਪਾਤਸ਼ਾਹ ਫਿਰ ਉਸੇ ਹੀ ਰੈਵੋਲੂਸ਼ਨ ਦਾ ਮੁਕੰਮਲ ਹੋਣਾ 5 ਕਕਾਰੀ ਖਾਲਸੇ ਦਾ ਰੂਪ, ਜਿੱਥੇ 10ਵੇਂ ਪਾਤਸ਼ਾਹ फरमांदे ने इन गरीब सिखन को देऊं पातशाही ये याद रखें हमरी गुरियाई, कि मैं इन्हां गरीब सिखां नूं सॉवरन बना रहे हैं जिनकी ज़ात वरण कुल माहें सरदारी ना भई कदाहें तिन ही को सरदार बनाऊं तब है गोबिंद सिंह नाम कहूँ, चिड़ियों से मैं बाज तोड़ाऊं 1.25 लाख से एक लड़ाऊं तब है गोबिंद सिंह नाम कहूँ। ਹੁਣ ਇਹ ਜਿਹੜੀਆਂ ਫਾਊਂਡੇਸ਼ਨਸ ਹੁੰਦੀਆਂ ਨੇ ਕੌਮਾਂ ਦੀਆਂ, ਜਿਸ ਬੁਨਿਆਦ ਦੇ ਉੱਤੇ ਕੌਮ ਖੜੀ ਹੁੰਦੀ ਹੈ, ਹਾਲਾਤ ਬਦਲਦੇ ਰਹਿੰਦੇ ਨੇ। ਔਰ ਜੇ ਅਸੀਂ ਇਹਨਾਂ 3.25 ਸਦੀਆਂ ਦਾ ਇਤਿਹਾਸ ਦੇਖੀਏ, ਜ਼ੁਲਮ ਦੀ ਵੀ ਅਖੀਰ ਸੀ, ਉਹ ਮੁਗਲਿਆ ਸਲਤਨਤ ਹੋਏ, ਦਰਾ ਖੈਬਰ ਪਾਰ ਦੇ ਹਮਲਾਵਰ ਹੋਣ, ਬ੍ਰਿਟਿਸ਼ ਕਲੋਨੀਅਲਸ ਨੇ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਰਿਪਰੈਸ਼ਨ ਕੀਤੀ, ਜਾਂ ਪਿਛਲੇ 74 ਸਾਲ ਤੋਂ ਹਿੰਦੂਤਵੀ ਹਾਕਮ ਜਿਨ੍ਹਾਂ ਨੇ ਕ੍ਰਿਮੀਨਲ ਟਰਾਈਬ ਜ਼ਰਾਇਮ ਪੇਸ਼ਾ ਕਬੀਲਾ 10 ਅਕਤੂਬਰ 1947 ਨੂੰ ਐਲਾਨਿਆ, ਔਰ ਪਿਛਲੀਆਂ 4 ਦਹਾਈਆਂ ਦੇ ਵਿੱਚ ਕਿਹੜਾ ਜ਼ੁਲਮ ਹੈ ਜਿਹੜਾ ਨਹੀਂ ਕੀਤਾ, ਇੱਕ ਪੂਰੀ ਜਨਰੇਸ਼ਨ ਸਿੱਖਾਂ ਦੀ ਮਾਰ ਮੁਕਾਈ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਉਸੇ ਹੀ ਧਰਤੀ ਦੇ ਪੁੱਤਰ ਪੁੱਤਰੀਆਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ 26 ਨਵੰਬਰ ਤੋਂ ਲੈ ਕੇ ਬੈਠੇ ਹੋਏ ਨੇ, ਲੱਖਾਂ ਦੀ ਗਿਣਤੀ ਦੇ ਵਿੱਚ 300 ਤੋਂ ਜ਼ਿਆਦਾ ਸ਼ਹੀਦੀਆਂ ਹੋ ਚੁੱਕੀਆਂ ਨੇ, ਔਰ ਹਕੂਮਤ ਜਿਹੜੀ ਹੈ ਉਹ ਅੱਡ-ਅੱਡ ਤਰੀਕਿਆਂ ਦੇ ਨਾਲ ਡਰਾਮੇਬਾਜ਼ੀਆਂ ਚੱਲ ਰਹੀਆਂ। ਚੋਣਾਂ ਤਾਂ ਦੇ ਡਰਾਮੇ ਤਾਂ ਚੱਲ ਹੀ ਰਹੇ ਨੇ। ਅਸੀਂ ਦੇਖਿਆ ਕਿ ਅਸਾਮ ਦੇ ਵਿੱਚ ਕਿਵੇਂ ਸਾਹਮਣੇ ਆਇਆ ਕਿ EVM ਮਸ਼ੀਨਾਂ ਜਿਹਦੇ 'ਚ ਵੋਟਾਂ ਪਈਆਂ ਹੋਈਆਂ ਨੇ, ਉਹ BJP ਦਾ ਇੱਕ ਜਿਹੜਾ ਆਗੂ ਹੈ ਉਹ ਆਪਣੀ ਗੱਡੀ 'ਚ ਪਾ ਕੇ ਲਿਜਾ ਰਿਹਾ। ਹੁਣ ਇਹ ਤਾਂ ਸਾਹਮਣੇ ਆ ਗਿਆ ਕਿ ਭਾਈ ਇਹ ਕੀ ਚੱਲ ਰਿਹਾ। ਔਰ ਜਿਹੜੇ ਕੋਈ ਮਾੜੀ ਮੋਟੀ ਆਵਾਜ਼ ਚੁੱਕਣ ਵਾਲੇ ਨੇ ਸਿੱਖਾਂ ਦੇ ਜਾਂ ਕਿਸਾਨਾਂ ਦੇ ਹੱਕ 'ਚ, ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ। ਟਕੈਤ ਦੇ ਉੱਤੇ ਰਾਜਸਥਾਨ ਦੇ ਵਿੱਚ ਅਟੈਕ ਹੁੰਦਾ ਹੈ, ਔਰ ਉਹ ਸਾਹਮਣੇ ਆਉਂਦਾ ਕਿ ਉਹ BJP ਦਾ ਬੰਦਾ ਹੀ ਉਸ ਕਾਰ ਦਾ ਓਨਰ ਹੈ, ਗੁੰਡੇ ਵੀ ਉਹਨਾਂ ਦੇ ਹੀ ਨੇ, ਵਿਦਿਆਰਥੀ ਪਰਿਸ਼ਦ ਦਾ ਜਿਹੜੇ ਅਟੈਕ ਕਰਦੇ ਨੇ। ਸੋ ਇਹ ਸਾਰਾ ਚੱਲ ਰਿਹਾ। ਔਰ ਕੱਲਾ ਇਹੀ ਨਹੀਂ, ਇੱਕ ਫਿਜ਼ੀਕਲ ਪਰਸੀਕਿਊਸ਼ਨ ਹੁੰਦੀ ਹੈ, ਇੱਕ ਕਰੈਕਟਰ ਅਸੈਸੀਨੇਸ਼ਨ ਹੁੰਦੀ ਹੈ। ਜਦੋਂ ਤੁਸੀਂ ਕਿਸੇ ਕੌਮ ਨੂੰ ਬਦਨਾਮ ਕਰੋ, ਜਿਵੇਂ ਅਸੀਂ ਯੂਰਪ 'ਚ ਦੇਖਦੇ ਹਾਂ ਜਿਪਸੀਆਂ ਨੂੰ, ਉਹ ਟਰਾਈਬ ਵਿਚਾਰੇ ਗਰੀਬ ਉੱਥੋਂ ਹੀ ਸਾਊਥ ਏਸ਼ੀਆ 'ਚੋਂ ਆਏ, ਕਿਵੇਂ ਉਹਨਾਂ ਨੂੰ ਚੋਰ, ਉਹਨਾਂ ਨੂੰ ਪਤਾ ਨਹੀਂ ਕੀ ਕੀ ਬਣਾਇਆ ਹੋਇਆ, ਔਰ ਵੈਲਕਮ ਨਹੀਂ ਹੁੰਦੇ, ਸ਼ਹਿਰਾਂ ਦੇ ਬਾਹਰ ਉਹਨਾਂ ਨੂੰ ਵੜਨ ਨਹੀਂ ਦਿੰਦੇ। ਸੋ ਇਹਨਾਂ ਨੇ ਸਾਰੇ ਪੀਰੀਅਡ 'ਚ ਕੋਸ਼ਿਸ਼ ਕੀਤੀ, ਖਾਸ ਤੌਰ 'ਤੇ ਜੂਨ 84 ਦੇ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ। ਔਰ ਅਕਸਰ ਮੈਂ ਉਹ ਕੋਟ ਕਰਦਾ ਕਿ 10 ਜੂਨ 1984 ਨੂੰ ਜਿਹੜਾ ਭਾਰਤੀ ਫੌਜ ਦਾ ਸਰਕੂਲਰ, ਜਿਹੜੀ ਉਹਨਾਂ ਦੀ ਪਬਲੀਕੇਸ਼ਨ ਜਿਹਦਾ ਨਾਂ ਬਾਤਚੀਤ ਹੈ, ਪੰਦਰਵਾੜਾ ਫੋਰਟਨਾਈਟਲੀ, ਉਹਦੇ 'ਚ ਉਹਨਾਂ ਦਾ ਜਿਹੜਾ ਸਾਰੀਆਂ ਫੌਜੀ ਛਾਉਣੀਆਂ ਨੂੰ, ਔਰ ਪੰਜਾਬ ਦੇ ਵਿੱਚ 1 ਲੱਖ ਤੋਂ ਜ਼ਿਆਦਾ ਫੌਜ ਜਿਹੜੀ 12,000 ਤੋਂ ਜ਼ਿਆਦਾ ਪਿੰਡਾਂ ਵਿੱਚ ਰੱਖੀ ਹੋਈ ਸੀ, ਉਹਨਾਂ ਨੂੰ ਇਹ ਡਾਇਰੈਕਟਿਵ ਸੀ। ਔਰ ਉਹਦੇ 'ਚ ਮੈਂਸ਼ਨ ਸੀ ਕਿ ਇਹ few people are baptized in the name of religion, they wear a miniature ਕਿਰਪਾਨ round their neck and are called ਅੰਮ੍ਰਿਤਧਾਰੀਜ਼, ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ 'ਤੇ ਸਹੁੰ ਖਵਾਈ ਜਾਂਦੀ ਹੈ, ਉਹ ਛੋਟੀ ਤਲਵਾਰ ਕਿਰਪਾਨ ਆਪਣੇ ਗਲ ਦੁਆਲੇ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਹੁਣ ਇਹ ਬਿਹਾਰੀ, ਬੰਗਾਲੀ, ਯੂਪੀ ਔਰ ਉਹ ਸਾਰੇ ਜਿਹੜੇ ਫੌਜੀ ਸੀ, ਉਹਨਾਂ ਨੂੰ ਕਿ ਵੀ ਜਦੋਂ ਤੁਸੀਂ ਪਿੰਡਾਂ 'ਚ ਅਟੈਕ ਕਰਨਾ ਹੈ, ਤੁਸੀਂ ਕਿਹਨੂੰ ਜਿਹੜਾ ਉਹ ਸਭ ਤੋਂ ਪਹਿਲਾਂ ਚੁੱਕਣਾ ਔਰ ਕਿਹਨੂੰ ਮਾਰਨਾ। ਫਿਰ ਸੀ ਐਨ ਅਪੀਲ, these Amritdharis, they are very dangerous people. They may appear innocent from outside, but basically they are committed to arson, murder and loot. Any information about the whereabouts of Amritdharis should be brought in the notice of nearby army cantonment. This will be a great service to the Indian nation. ਹੁਣ ਇਹ ਔਨ ਰੈਕਰਡ ਹੈ ਜਿਹੜਾ ਉਹਨਾਂ ਦਾ ਸਰਕੂਲਰ, ਜਿਹਨੂੰ ਬਾਅਦ 'ਚ ਪੰਜਾਬ ਹਰਿਆਣਾ ਹਾਈ ਕੋਰਟ ਚੈਲੰਜ ਕੀਤਾ ਗਿਆ ਔਰ ਉਹਨਾਂ ਨੇ ਵਾਪਸ ਲਿਆ। ਪਰ ਜ਼ਾਹਰ ਹੈ ਜਦੋਂ ਅਸੀਂ 4 ਪਾਵਰਫੁਲ ਪਾਤਸ਼ਾਹੀਆਂ ਜਿਹੜੀ ਸਿੱਖ ਕੌਮ ਦੀ ਹੋਂਦ ਨੂੰ ਮਲੀਆ ਮੇਟ ਕਰਨ ਤੇ ਲੱਗਦੀਆਂ ਨੇ, ਬੀਤੇ ਤਾਂ ਅਸੀਂ ਜਸਟਿਸ ਲੈ ਲਿਆ, ਅਸੀਂ ਇਨਸਾਫ ਲਿਆ। ਜੇ ਉਸ ਧਰਤੀ ਦੇ ਉੱਤੇ ਦਿੱਲੀ ਤੋਂ ਲੈ ਕੇ, ਜਮਨਾ ਤੋਂ ਲੈ ਕੇ
ਦਰਿਆ ਖੈਬਰ ਤੱਕ ਖਾਲਸੇ ਨੇ ਸਾਰਾ ਸਾਂਝਾ ਰਾਜ ਕਾਇਮ ਕੀਤਾ ਤੇ ਫਿਰ ਉਹ ਇੱਕ ਤਬਦੀਲੀ ਸੀ, ਰੈਵੋਲੂਸ਼ਨ ਦੀ ਸਕਸੈਸ ਸੀ, ਜਿਸ ਨੂੰ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਔਰ ਉਹ ਸਾਨੂੰ ਇਸ ਗੱਲ ਦਾ ਫਖਰ ਹੈ ਕਿ ਇਹਦੇ ਬਾਵਜੂਦ ਕਿ ਨਫ਼ਰਤਾਂ ਚਾਰ ਚਫੇਰੇ ਫੈਲਾਈਆਂ ਜਾਂਦੀਆਂ ਨੇ ਹਾਕਮਾਂ ਵੱਲੋਂ, ਪਰ ਸਿੱਖ ਕੌਮ ਦਾ ਕੋਰ ਕਰਕਸ ਪਿਆਰ ਦੇ ਉੱਤੇ ਖੜਾ ਹੈ, ਇਨਸਾਫ ਦੇ ਉੱਤੇ ਖੜਾ ਹੈ, ਫੀਡਿੰਗ ਦਾ ਹੰਗਰੀ ਦੇ ਉੱਤੇ ਖੜਾ ਹੈ। ਔਰ ਉਹਦਾ ਅਸੀਂ ਜ਼ਿਕਰ ਕਰਾਂਗੇ ਕਿ ਔਰ ਕਿਵੇਂ ਇਹਨਾਂ ਪਿਛਲੇ ਜੇ ਅਸੀਂ 2020 ਤੋਂ ਦੇਖੀਏ, ਫਰਵਰੀ 2020 ਤੋਂ ਜਦੋਂ ਕਿ ਕੋਵਿਡ-19 ਦੀ ਦਾ ਜਿਹੜਾ ਉਹ ਜ਼ੋਰ ਦੁਨੀਆ ਭਰ ਦੇ ਵਿੱਚ ਪੈਂਦਾ ਹੈ, ਕਿਵੇਂ ਸਿੱਖ ਕੌਮ ਦਾ ਬੈਸਟ ਖਾਸਾ ਬਾਹਰ ਆਉਂਦਾ ਹੈ। ਔਰ ਅੱਜ ਜਿਵੇਂ ਤੁਸੀਂ ਬਿਗਨਿੰਗ 'ਚ ਇੰਟਰੋਡਕਸ਼ਨ 'ਚ ਕਿਹਾ ਕਿ ਇੱਕ ਪਾਸੇ ਦਿੱਲੀ ਦੇ ਹਾਕਮ ਤਾਂ ਸਿੱਖ ਕੌਮ ਦਾ ਨਾਮੋ ਨਿਸ਼ਾਨ ਮਿਟਾਉਣ ਤੇ ਲੱਗੇ ਹੋਏ ਨੇ, ਨੇਸਤੋ ਨਾਬੂਦ ਕਰਨ ਤੇ ਲੱਗੇ ਹੋਏ ਨੇ, ਪਰ ਇਹ ਗੁਰੂ ਦੀ ਕਲਾ ਹੈ, ਕਿਉਂਕਿ ਇਸ ਖਾਲਸੇ ਦੀਆਂ ਫਾਊਂਡੇਸ਼ਨਸ ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ 4 ਪੁੱਤਰਾਂ ਦਾ ਖੂਨ ਹੈ, ਉਹਨਾਂ ਦੀ ਮਾਤਾ, ਉਹਨਾਂ ਦਾ ਪਿਤਾ, ਸਾਰਾ ਸਰਬੰਸ ਉਸ ਫਾਊਂਡੇਸ਼ਨਸ ਦੇ ਵਿੱਚ ਹੈ। ਔਰ ਇਹੀ ਗੱਲ 10ਵੇਂ ਪਾਤਸ਼ਾਹ ਨੇ ਫਰਮਾਈ ਸੀ ਕਿ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਮੁੰਦਰ ਦੀਆਂ ਬੂੰਦਾਂ ਇੱਕ ਦੂਸਰੇ ਵਿੱਚ ਓਤ ਪੋਤ ਨੇ, ਇਵੇਂ ਮੈਂ ਖਾਲਸੇ ਦੇ ਵਿੱਚ ਵਸਦਾ। ਔਰ ਇਹ ਗੁਰੂ ਦੀ ਕਲਾ ਹੈ ਕਿ ਇੰਨੇ ਚੈਲੰਜਸ ਦੇ ਬਾਵਜੂਦ, ਇਹੀ ਨਹੀਂ ਕਿ ਉੱਥੇ ਸਾਡਾ ਕੇਸਰੀ ਪਰਚਮ ਬੁਲੰਦ ਹੈ, ਉਹ ਅਸਮਾਨਾਂ ਦੇ ਵਿੱਚ ਝੂਲ ਰਿਹਾ ਹੈ, ਲੇਕਿਨ ਜਦੋਂ ਅਸੀਂ ਬਾਹਰਲੇ ਮੁਲਕਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਬ੍ਰਿਟਿਸ਼ ਕਲੋਨੀਅਲ ਪੀਰੀਅਡ ਜਿਨ੍ਹਾਂ ਨੇ ਆਪਣੇ ਢੰਗ ਨਾਲ ਐਕਸਪਲੋਇਟੇਸ਼ਨ ਕੀਤੀ ਔਰ ਕਿਵੇਂ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਔਰ ਸਿੱਖਾਂ ਨੂੰ ਰਾ ਮਟੀਰੀਅਲ ਦੇ ਤੌਰ ਤੇ ਵਰਤਿਆ, ਫਸਟ ਵਰਲਡ ਵਾਰ, ਸੈਕੰਡ, ਉਹ ਇੱਕ ਡਿਫਰੈਂਟ ਚੈਪਟਰ ਹੈ। ਪਰ 19ਵੀਂ ਸਦੀ ਦੇ ਅਖੀਰ ਸਿੱਖ ਉੱਥੋਂ ਨਿਕਲਣੇ ਸ਼ੁਰੂ ਹੋਏ। ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਉਹ ਸਿੰਗਾਪੁਰ ਔਰ ਮਲੇਸ਼ੀਆ, ਅੱਜ 2 ਅੱਡ ਮੁਲਕ ਨੇ, 1960 'ਚ ਬਣੇ ਨੇ, ਪਹਿਲਾਂ ਇਹ ਮਲਾਇਆ ਸੀ, ਉੱਥੇ ਆਏ, ਉੱਥੇ ਅੱਜ 5ਵੀਂ 6ਵੀਂ ਜਨਰੇਸ਼ਨ ਹੈ ਸਿੱਖਾਂ ਦੀ। ਮਲੇਸ਼ੀਆ ਦੇ ਵਿੱਚ ਜਿਹੜਾ ਉਹ 2 ਲੱਖ ਤੋਂ ਜ਼ਿਆਦਾ ਸਿੱਖ ਵਸਦੇ ਨੇ, 200 ਤੋਂ ਜ਼ਿਆਦਾ ਗੁਰਦੁਆਰੇ ਨੇ। ਕੈਨੇਡਾ 'ਚ 19th ਸੈਂਚੁਰੀ ਐਂਡ 'ਚ ਆਏ, ਲਗਭਗ 125 ਸਾਲ ਤੋਂ ਜ਼ਿਆਦਾ ਹੋ ਗਏ। ਔਰ ਕੈਨੇਡਾ ਦੇ ਵਿੱਚ ਜਦੋਂ ਅਸੀਂ ਫਖਰ ਦੇ ਨਾਲ ਕਹਿੰਦੇ ਕਿ ਕਿਵੇਂ ਅੱਜ ਜਿਹੜੀਆਂ ਪ੍ਰੋਮੀਨੈਂਟ 3 ਪਾਰਟੀਆਂ ਨੇ, ਉਹਨਾਂ 'ਚ ਇੱਕ ਪਾਰਟੀ ਦਾ ਲੀਡਰ ਜਗਮੀਤ ਸਿੰਘ ਅੰਮ੍ਰਿਤਧਾਰੀ ਸਿੰਘ ਹੈ ਔਰ 16-17 ਮੈਂਬਰ ਪਾਰਲੀਮੈਂਟ ਕੈਨੇਡੀਅਨ ਪਾਰਲੀਮੈਂਟ 'ਚ ਸਿੱਖ ਮੂਲ ਦੇ ਨੇ। ਔਰ ਇਹ ਇੱਕ ਐਫਰਟ ਸੀ, ਜਦੋਂ ਅਸੀਂ ਵਿਸਾਖੀ ਦੇ ਹਵਾਲੇ ਨਾਲ ਗੱਲ ਕਰਦੇ ਕਿ ਕਿਵੇਂ ਪਹਿਲਾਂ ਕੈਨੇਡਾ ਦੀਆਂ ਸਟੇਟ ਲੈਜਿਸਲੇਚਰਸ ਨੇ ਰੈਜ਼ੋਲੂਸ਼ਨ ਕੀਤੇ, ਐਲਬਰਟਾ 'ਚ ਹੋਇਆ, ਓਨਟਾਰੀਓ 'ਚ ਹੋਇਆ, ਬ੍ਰਿਟਿਸ਼ ਕੋਲੰਬੀਆ 'ਚ ਹੋਇਆ, ਕਿ ਅਪ੍ਰੈਲ ਦਾ ਮਹੀਨਾ ਜਿਹੜਾ ਕਿ ਜੁੜਿਆ ਹੋਇਆ ਉਸ ਖਾਲਸਾ ਸਾਜਨਾ ਔਰ ਸਿੱਖੀ ਦੀਆਂ ਯੂਨੀਵਰਸਲ ਵੈਲਿਊਜ਼ ਨਾਲ, ਜਿਹੜੀਆਂ ਕਿ ਜਿਹੜੀ ਇਕੁਆਲੀਟੇਰੀਅਨਿਜ਼ਮ, ਇਗਾਲੀਟੇਰੀਅਨਿਜ਼ਮ ਦੇ ਉੱਤੇ ਖੜੀਆਂ ਨੇ, ਇਹ ਕੁਇੰਟ ਐਸੈਂਸ਼ੀਅਲ ਐਲੀਮੈਂਟ ਨੇ ਸਿੱਖੀਜ਼ਮ ਦੇ, ਕਿ ਇਹਨਾਂ ਨੂੰ ਸਾਰੇ ਜਿਹੜਾ ਅਪ੍ਰੈਲ ਦਾ ਮਹੀਨਾ ਹੈ, ਇਹਨੂੰ ਸਿੱਖ ਹੈਰੀਟੇਜ ਮੰਥ ਵਜੋਂ ਜਿਹੜਾ ਉਹ ਮਾਨਤਾ ਦਿੱਤੀ ਜਾਏ। ਔਰ ਇਹ ਓਨਟਾਰੀਓ ਤੋਂ ਸ਼ੁਰੂ ਹੋਇਆ, ਨਿਸ਼ਾਨ ਸਾਹਿਬ ਬਰਾਬਰ ਲਹਿਰਾਇਆ ਜਾਂਦਾ ਹੈ, ਕੈਨੇਡਾ ਦੇ ਝੰਡੇ ਨਾਲ 1 ਮਹੀਨਾ ਰਹਿੰਦਾ, ਐਗਜ਼ੀਬਿਸ਼ਨਸ ਲੱਗਦੀਆਂ ਨੇ। ਦੂਸਰਾ, ਲੇਕਿਨ ਇਹ ਬਹੁਤ ਵੱਡੀ ਪ੍ਰਾਪਤੀ ਸੀ 2019 'ਚ ਜਦੋਂ 4-5 ਮਿਨਿਸਟਰ ਜਸਟਿਨ ਟਰੂਡੋ ਦੀ ਕੈਬਨਿਟ 'ਚ ਸਿੱਖ ਮੂਲ ਦੇ ਆਏ, ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਆਏ ਔਰ ਉਹਨਾਂ 'ਚ ਬੀਬੀ ਬਰਦੀਸ਼ ਚੱਗਰ, ਜਿਹੜੀ ਕਿ ਇਸ ਵੇਲੇ ਵੀ ਮਿਨਿਸਟਰੀ ਆਫ ਡਾਈਵਰਸਿਟੀ ਐਂਡ ਇਨਕਲੂਜਨ ਐਂਡ ਯੂਥ ਹੈ, ਉਸ ਤੋਂ ਪਹਿਲਾਂ ਇਹ ਲੀਡਰ ਆਫ ਗਵਰਨਮੈਂਟ ਇਨ ਹਾਊਸ ਆਫ ਕਾਮਨਸ ਰਹੀ ਹੈ। ਔਰ ਇਸੇ ਤਰ੍ਹਾਂ ਬਾਕੀ ਜਿਹੜੇ ਨੇ, ਸੋ ਇਹਨਾਂ ਨੇ ਯਕੀਨੀ ਬਣਾਇਆ ਕਿ ਇਸ ਰੈਕਗਨੀਸ਼ਨ ਨੂੰ ਅਪ੍ਰੈਲ ਦਾ ਮਹੀਨਾ ਐਜ਼ ਏ ਹੈਰੀਟੇਜ ਮੰਥ ਫੈਡਰਲ ਲੈਵਲ ਦੇ ਉੱਤੇ ਕੈਨੇਡਾ 'ਚ ਰੈਕਗਨਾਈਜ਼ ਹੋਏ। ਔਰ ਫਿਰ ਅਸੀਂ ਦੇਖਦੇ ਹਾਂ ਕਿ 30 ਅਪ੍ਰੈਲ 2019 ਨੂੰ, ਬੇਸ਼ੱਕ ਅਪ੍ਰੈਲ 2020 ਤੱਕ ਪਹੁੰਚਦੇ ਹਾਂ, ਉਸ ਕਿਸਮ ਦੀ ਸੈਲੀਬ੍ਰੇਸ਼ਨ ਪਿਛਲੇ ਸਾਲ ਨਹੀਂ ਹੋ ਸਕੀ, ਐਤਕੀ ਵੀ ਘੱਟ ਲੈਵਲ ਤੇ ਹੈ, ਪਰ ਇਹ ਇੱਕ ਉਹ ਮੌਕਾ ਹੈ ਕਿ ਜਿਸ ਦਿਨ ਕੈਨੇਡਾ ਨੇ ਫੈਡਰਲ ਲਾਅ ਪਾਸ ਕਰਕੇ ਐਲਾਨਿਆ ਕਿ ਇਹ ਜਿਹੜਾ ਮਹੀਨਾ ਅਪ੍ਰੈਲ ਦਾ ਹੈ, ਇਹ ਸਿੱਖ ਹੈਰੀਟੇਜ ਮੰਥ ਹੈ। ਨਿਸ਼ਾਨ ਸਾਹਿਬ ਚਲਾਏ ਜਾਂਦੇ ਨੇ ਕੈਨੇਡਾ ਦੇ ਝੰਡੇ ਦੇ ਨਾਲ। ਉੱਥੇ ਤਾਂ 26 ਜਨਵਰੀ ਨੂੰ ਲਾਲ ਕਿਲੇ ਦੇ ਇੱਕ ਪੋਲ ਤੇ ਲਹਿਰਾਣ ਦੇ ਨਾਲ ਹੀ ਤਕਲੀਫ ਹੈ। ਇੱਥੇ ਆ ਕੇ ਦੇਖਣ, ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਨੇ ਉਦਘਾਟਨ ਕੀਤਾ ਵਰਲਡ ਲੈਵਲ ਸਪੋਰਟਸ ਕੰਪਲੈਕਸ ਦਾ, ਨਿਊਜ਼ੀਲੈਂਡ ਦੇ ਝੰਡੇ ਦੇ ਨਾਲ
ਖਾਲਸੇ ਦਾ ਝੰਡਾ ਝੁੱਲ ਰਿਹਾ, ਇੱਥੇ ਹਰ ਸ਼ਹਿਰ ਹਰ ਕੌਂਸਲ ਦੇ ਵਿੱਚ ਝੰਡਾ ਝੂਲਦਾ ਹੈ। ਪਰ ਉਹ ਇਹ ਕਿਰਤ ਕਾਰਨ ਇਹ ਨਾ ਸ਼ੁਕਰੇ ਲੋਕ ਜਿਨ੍ਹਾਂ ਦਾ ਇਹ ਯਤਨ ਹੈ, ਪਰ ਇੱਥੇ ਗੁਰੂ ਨਾਨਕ ਸਾਹਿਬ ਦੀ ਆਈਡੀਓਲੋਜੀ ਜਿਹੜੀ ਕਿ ਇਨਸਾਨੀ ਪਿਆਰ ਦੇ ਉੱਤੇ ਖੜੀ ਹੈ, ਮਬਨੀ ਹੈ, ਇਸ ਨੂੰ ਕੋਈ ਨਹੀਂ ਮਿਟਾ ਸਕਦਾ। ਔਰ ਇਸ ਵਾਰ ਕਿਉਂਕਿ ਆਲਰੇਡੀ ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ, ਕੱਲ ਅਪ੍ਰੈਲ ਫੂਲ ਡੇ ਕਰਕੇ ਅਸੀਂ ਇਸ ਦੇ ਉੱਤੇ ਬਹੁਤੀ ਗੱਲ ਨਹੀਂ ਕੀਤੀ, ਲੇਕਿਨ ਇਸ ਮਹੀਨੇ ਦੇ ਵਿੱਚ ਜਿੱਥੇ ਜਿੱਥੇ ਵੀ ਹੋਰ ਸੈਲੀਬ੍ਰੇਸ਼ਨਸ ਹੋਣਗੀਆਂ ਜਾਂ ਉਹਦੇ ਨਾਲ ਇਸ ਵਾਰ ਵੀ ਕੋਈ ਵੱਡੀਆਂ ਪੈਰੇਡਸ ਔਰ ਜਿਹੜੇ ਨਗਰ ਕੀਰਤਨ ਨੇ ਉਹ ਤਾਂ ਨਹੀਂ ਨਿਕਲ ਸਕਣੇ, ਸਿੰਬੋਲਿਕ ਹੀ ਆ। ਔਰ ਇਹ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਬੀਬੀ ਬਰਦੀਸ਼ ਚੱਗਰ ਜਿਹੜੇ ਕਿ ਮਿਨਿਸਟਰ ਨੇ ਸਮਾਲ ਬਿਜ਼ਨਸ ਐਂਡ ਟੂਰਿਜ਼ਮ ਦੇ, ਉਹਨਾਂ ਨੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਔਰ ਬਾਕੀ ਜਿਹੜਾ ਮਿਨਿਸਟਰਾਂ ਦੇ ਸਾਰੇ ਕੈਬਨਿਟ ਦੇ ਬਿਹਾਫ ਦੇ ਉੱਤੇ ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਇਸੇ ਕੌਮ ਨੂੰ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਟੁਡੇ ਮਾਰਕਸ ਦਾ ਬਿਗਨਿੰਗ ਆਫ ਸਿੱਖ ਹੈਰੀਟੇਜ ਮੰਥ proclaimed by Parliament on April 30th, 2019. This month recognizes and highlights the important contributions that Sikh communities have made and continue to make in Canada's social, economic, political and cultural heritage. कि भी हर फील्ड ਦੇ ਵਿੱਚ ਸਿੱਖਾਂ ਦੀ ਕੰਟਰੀਬਿਊਸ਼ਨ ਹੈ। Canada is proud to be home to more than 500,000 Sikh Canadians, making it one of the largest Sikh diasporas in the world. Since the arrival of the first Sikh immigrants in the late 19th century, members of community have contributed to Canada through their achievements in all areas of society and have helped shape the diversity found within it. कि ਜਿਹੜੀ ਸਿੱਖਾਂ ਦੇ ਵਿੱਚ built in ਹੈ diversity ਕਿ 19ਵੀਂ ਸਦੀ ਦੇ ਅਖੀਰ 'ਚ ਆਏ ਔਰ ਕੈਨੇਡਾ ਦੇ ਹਰ ਫੀਲਡ 'ਚ ਉਹਨਾਂ ਨੇ ਆਪਣਾ ਨਾਮਣਾ ਖੱਟਿਆ। Sikhism's core principles include equality, generosity, openness and compassion. ਇਹ ਉਹਨਾਂ ਨੇ ਬੜੀ ਖੂਬਸੂਰਤੀ ਨਾਲ ਕਿ ਬਰਾਬਰੀ, ਫਰਾਖ ਦਿਲੀ, ਖੁੱਲਾਪਨ ਔਰ ਦਰਦ ਰਹਿਮ ਦੂਸਰਿਆਂ ਦੇ ਲਈ, ਫੀਲਿੰਗ ਕੰਪੈਸ਼ਨ। ਸਿੱਖ ਹੈਰੀਟੇਜ ਮੰਥ ਇਜ਼ ਐਨ ਓਪਰਚੁਨਿਟੀ to reflect on the pivotal role that Sikh communities have played and continue to play in building a stronger and consciously more inclusive Canada। ਕਿ ਇਹ ਸਿੱਖਾਂ ਦਾ ਰੋਲ ਇਹਨੂੰ ਸਮਝਣ ਦਾ। ਔਰ ਅਖੀਰ 'ਚ ਉਹਨਾਂ ਨੇ ਇਹ ਕਿਹਾ ਐਜ਼ ਮਿਨਿਸਟਰ ਆਫ ਡਾਈਵਰਸਿਟੀ ਐਂਡ ਇਨਕਲੂਜਨ ਐਂਡ ਯੂਥ and on behalf of Prime Minister Justin Trudeau and Government of Canada, I invite Canadians of all backgrounds to learn more about the unique history and culture of Sikh communities in Canada. I wish everyone a very happy Sikh Heritage Month. Keep well and safe. So ਇਹ ਸਾਡੀ ਇੱਕ ਵੱਡੀ ਪ੍ਰਾਪਤੀ ਕੈਨੇਡਾ ਦੀ ਧਰਤੀ ਦੇ ਉੱਤੇ ਹੈ। ਔਰ ਹੁਣ ਅਸੀਂ ਇੰਟਰਨੈਸ਼ਨਲ ਜਦੋਂ ਤੁਸੀਂ ਇਹ ਕਿਹਾ ਕਿ ਬੇਸ਼ੱਕ ਉੱਥੋਂ ਦੇ ਹਾਕਮ ਤਾਂ ਸਾਡਾ ਖੁਰਾ ਖੋਜ ਮਿਟਾਣ ਤੇ ਤੁਲੇ ਹੋਏ ਨੇ, ਪਰ ਹਰ ਚੜ੍ਹਦੇ ਸੂਰਜ ਕੌਮ ਦੀ ਰੈਕਗਨੀਸ਼ਨ, ਕੌਮ ਦਾ ਕੱਦ ਉਹ ਲੰਬੇ ਤੋਂ ਲੰਬਾ ਹੁੰਦਾ ਜਾਂਦਾ ਹੈ, ਵੱਡੇ ਤੋਂ ਵੱਡਾ ਹੁੰਦਾ ਜਾਂਦਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕੋਵਿਡ-19 ਨੇ ਦੁਨੀਆ ਭਰ ਦੇ ਵਿੱਚ ਜਿੰਨਾ ਸਿੱਖੀ ਦਾ ਪ੍ਰਚਾਰ ਕੀਤਾ ਹੈ, ਕਿਉਂਕਿ ਸਿੱਖ ਬਾਹਰ ਨਿਕਲੇ, ਲੋਕ ਘਰਾਂ 'ਚ ਤਾੜੇ ਹੋਏ ਨੇ, ਰਿਸ਼ਤੇਦਾਰਾਂ ਨੇ ਫੋਨ ਚੁੱਕਣੇ ਬੰਦ ਕੀਤੇ ਹੋਏ ਨੇ, ਕੋਈ ਕਿਸੇ ਦੇ ਨਾਲ ਸੰਪਰਕ ਨਹੀਂ ਕਰ ਰਿਹਾ, ਹਾਹਾਕਾਰ ਮਚੀ ਹੋਈ ਹੈ। ਔਰ ਸਿੱਖ ਖਤਰੇ 'ਚ ਪਾ ਕੇ ਆਪਣੇ ਆਪ ਨੂੰ, ਔਰ ਇਹ ਇੰਸਟੀਟਿਊਸ਼ਨ ਜਿਹੜੀ ਗੁਰੂ ਨਾਨਕ ਸਾਹਿਬ ਨੇ ਲੰਗਰ ਦੀ 5 ਸਦੀਆਂ 5.5 ਸਦੀਆਂ ਪਹਿਲਾਂ ਪੰਥ ਨੂੰ ਦਿੱਤੀ, ਗੁਰਦੁਆਰਿਆਂ ਦੇ ਵਿੱਚ ਲੰਗਰ ਤਿਆਰ ਹੋ ਰਹੇ ਨੇ, ਡਿਸਟ੍ਰੀਬਿਊਟ ਹੋ ਰਿਹਾ, ਖਤਰੇ 'ਚ ਪਾ ਕੇ ਜਾ ਰਹੇ ਨੇ, ਟਰੱਕਾਂ 'ਤੇ ਨੇ, ਦੂਸਰਾ ਹਰ ਮੁਲਕ ਦੁਨੀਆ ਦਾ। ਔਰ ਇਹਦੀ ਰੈਕਗਨੀਸ਼ਨ ਹਰ ਪਾਸੇ ਹੋਈ, ਵਰਲਡ ਮੀਡੀਆ ਨੇ ਇਹਨੂੰ ਰੈਕਗਨਾਈਜ਼ ਕੀਤਾ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਹੈ ਯੂਨਾਈਟਿਡ ਨੇਸ਼ਨਸ। ਬਿਲਕੁਲ ਯੂਨਾਈਟਿਡ ਨੇਸ਼ਨਸ ਦੇ ਇਸ ਵੇਲੇ 193 ਦੇਸ਼ ਮੈਂਬਰ ਨੇ। ਹਾਲਾਂਕਿ ਦੁਨੀਆ ਦੇ ਦੇਸ਼ਾਂ ਦੀ ਗਿਣਤੀ ਤਾਂ ਸ਼ਾਇਦ 250 ਦੇ ਨੇੜੇ ਤੇੜੇ ਹੋਏਗੀ, ਲੇਕਿਨ 193 ਮੈਂਬਰ ਜਿਹੜੇ ਨੇ ਮੈਂਬਰ ਸਟੇਟਸ ਜਿਨ੍ਹਾਂ ਨੂੰ ਕਹਿੰਦੇ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ 30 ਮਿਲੀਅਨ ਸਿੱਖ ਕੌਮ ਆਪਣੀ ਯੂਨੀਕ ਹਿਸਟਰੀ ਦੇ ਬਾਵਜੂਦ, ਆਪਣਾ 1849 ਤੱਕ ਇੱਕ ਰਾਜ ਕਰਦੀ ਕੌਮ ਹੋਣ ਦੇ ਬਾਵਜੂਦ, ਪਿਛਲੀਆਂ 4 ਸਦੀਆਂ 'ਚ ਪਰਸੀਕਿਊਟ ਅੱਡ-ਅੱਡ ਹਾਕਮਾਂ ਦੇ ਹੱਥਾਂ 'ਚ ਹੋਣ ਦੇ ਬਾਵਜੂਦ ਅੱਜ ਬੇਕਰੀ ਹੈ। ਸਾਡੀ ਕੋਈ ਸਟੇਟ ਨਹੀਂ ਹੈ, ਕੋਈ ਸਾਡਾ ਨੇਸ਼ਨ ਨਹੀਂ ਹੈ। ਔਰ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਤਾਂ ਅਲਟੀਮੇਟਲੀ ਨੁਮਾਇੰਦਗੀ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੇ ਨੇਸ਼ਨ ਨੇ, ਜਿਨ੍ਹਾਂ ਦੀਆਂ ਸਟੇਟਸ ਨੇ। ਔਰ ਉਹੀ ਜੇ ਕਿਸੇ ਨਾਲ ਕਿਸੇ ਨੇਸ਼ਨ ਨਾਲ ਧੱਕਾ ਹੁੰਦਾ ਹੈ ਉਹੀ ਲਿਆ ਸਕਦੇ ਨੇ, ਕਿਉਂਕਿ ਉਹ ਰਿਪਰੈਜ਼ੈਂਟ ਕਰਦੇ ਨੇ। ਪਰ ਮੈਂ ਸਮਝਦਾ ਵੀ ਇਹ ਵੀ ਗੁਰੂ ਨਾਨਕ ਦੀ ਬਖਸ਼ਿਸ਼ ਹੈ। ਔਰ
ਜੇ ਪੰਜਾਬ ਦੀ ਧਰਤੀ ਦੇ ਉਸ ਲੋਕ ਬੋਲੀ ਨੂੰ ਮੈਂ ਯਾਦ ਦਹਾਨੀ ਕਰਵਾਵਾਂ ਕਿ ਨਾਨਕ ਸ਼ਾਹ ਫਕੀਰ ਸਿੱਖ ਕਾ ਗੁਰੂ ਮੁਸਲਮਾਨ ਕਾ ਪੀਰ, ਤੇ ਫਿਰ ਇਹ ਸਾਂਝ ਵੀ ਉੱਥੋਂ ਹੀ, ਜੇ UN ਦੀ ਗੱਲ ਕਰੀਏ, ਡਾਕਟਰ ਇਕਬਾਰ ਕਰਾਮਤ ਚੀਮਾ ਸਿਆਲਕੋਟ ਲਾਹੌਰ ਨਾਲ ਸੰਬੰਧਿਤ ਹਾਈਐਸਟ ਤਾਲੀਮ ਯਾਫਤਾ ਇੰਟਰਨੈਸ਼ਨਲ ਸਟੱਡੀਜ਼ ਤੇ ਮਾਰ, ਔਰ ਕਿਵੇਂ ਉਹਨਾਂ ਨੇ ਆਪਣੀ ਥਾਂ, ਕਿਵੇਂ ਆਪਣੀ ਯੰਗ ਉਮਰ ਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵਿੱਚ ਉਹ ਰਜਿਸਟਰਾਰ ਬਣਦੇ ਨੇ, ਔਰ ਕਿਵੇਂ ਇਸ ਵੇਲੇ UK ਦੀ ਇੱਕ ਅੱਛੀ ਇੰਸਟੀਚਿਊਟ ਦੇ ਵਿੱਚ ਉਹਨਾਂ ਦੇ ਕੋਲ ਇੱਕ ਅੱਛਾ ਅਹੁਦਾ ਹੈ, ਔਰ ਉਹਨਾਂ ਦਾ ਕੰਮ ਜਿਹੜਾ ਕਿ ਹਿਸਟਰੀ ਦੇ ਪੱਖ ਤੋਂ, ਹਿਊਮਨ ਰਾਈਟਸ ਦੇ ਪੱਖ ਤੋਂ, ਔਰ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਜੈਨੋਸਾਈਡ ਹੁੰਦੇ ਨੇ ਉਸ ਪੱਖ ਤੋਂ, ਕਿ ਉਹਨਾਂ ਨੂੰ ਖਾਸ ਤੌਰ ਤੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿਹੜਾ ਜੈਨੋਸਾਈਡ ਨਾਲ ਸੰਬੰਧਿਤ ਕਮਿਸ਼ਨ ਹੈ ਉਹਦੇ 'ਚ ਐਜ਼ ਏ ਐਡਵਾਈਜ਼ਰ ਵੀ ਉਹਨਾਂ ਨੇ ਜਿਹੜਾ ਮਾਣ ਦਿੱਤਾ ਹੋਇਆ। ਔਰ ਡਾਕਟਰ ਚੀਮਾ ਬੇਸ਼ੱਕ ਉਹ ਇੱਕ ਪ੍ਰੈਕਟਿਸਿੰਗ ਮੁਸਲਮਾਨ ਨੇ, ਪਰ ਜਿੰਨਾ ਉਹਨਾਂ ਦਾ ਦਿਲ ਸਿੱਖੀ ਪਿਆਰ ਨਾਲ ਭਰਿਆ ਹੋਇਆ ਹੈ, ਸਿੱਖਾਂ ਦੀ ਹਮਦਰਦੀ, ਔਰ ਸਾਨੂੰ ਇਹ ਸ਼ਰਫ ਹਾਸਲ ਹੈ ਕਿ ਅਸੀਂ ਉਹਨਾਂ ਦੀ ਸੰਗਤ ਵੀ ਮਾਣੀ ਹੈ। TV 84 ਦਾ ਲਾਸਟ ਫੰਡ ਰੇਜ਼ਰ ਜਿਹੜਾ ਕੁਝ 2-3 ਸਾਲ ਪਹਿਲਾਂ ਹੋਇਆ, ਸਾਡੇ ਗੈਸਟ ਆਫ ਆਨਰ ਸਨ, ਔਰ ਇਸ ਦੇ ਨਾਲ ਅਮਰੀਕਾ ਦੇ ਬਹੁਤ ਸਾਰੇ ਫੰਕਸ਼ਨ, ਯੂਨੀਵਰਸਿਟੀਜ਼, US ਕਾਂਗਰਸ ਦੇ ਵਿੱਚ ਉਹਨਾਂ ਦੀ ਰਿਪਰੈਜ਼ੈਂਟੇਸ਼ਨ, ਬਰੀਫਿੰਗਸ, ਉਹ ਜਿਹੜੀਆਂ ਨੇ ਰਿਮਾਰਕੇਬਲ ਹੁੰਦੀਆਂ ਨੇ, ਉਹ ਇੱਕ ਅਥਾਰਟੀ ਨੇ। ਔਰ ਉਹਨਾਂ ਨੇ ਕਿਉਂਕਿ 4 ਸਾਲ ਪਹਿਲਾਂ ਇਹ ਐਫਰਟ ਦੁਨੀਆ 'ਚ ਹੋਇਆ UN ਦੇ ਲੈਵਲ ਤੇ, ਕਿ ਇੱਕ ਪਾਸੇ ਤਾਂ ਅਸੀਂ UN ਚਾਰਟਰ ਆਫ ਹਿਊਮਨ ਰਾਈਟਸ ਦੀ ਗੱਲ ਕਰਦੇ, ਜਿਹੜਾ ਕਿ ਜ਼ਾਹਰ ਹੈ 10 ਦਸੰਬਰ 1948 ਨੂੰ ਜਾਰੀ ਹੋਇਆ, ਉਸ ਨੂੰ ਫਿਰ ਫਰਦਰ ਐਂਡੋਰਸ ਕਰਦੇ ਆ। UN ਕਨਵੈਨਸ਼ਨਸ ਉਸ ਦੇ ਨਾਲ ਹੁੰਦੀਆਂ ਨੇ, ਕੋਵੈਨੈਂਟ ਹੁੰਦੇ ਨੇ, ਉਹ ਇੱਕ ਵੱਖਰਾ ਵਿਸ਼ਾ। ਲੇਕਿਨ 4 ਸਾਲ ਪਹਿਲਾਂ 30 ਮਾਰਚ, ਜਦੋਂ ਹੁਣ ਅਸੀਂ 30 ਮਾਰਚ 2021 ਦੀ ਗੱਲ ਕਰਾਂਗੇ, ਲੇਕਿਨ ਇਸ ਤੋਂ ਠੀਕ 4 ਸਾਲ ਪਹਿਲਾਂ ਯੂਨਾਈਟਿਡ ਨੇਸ਼ਨਸ ਨੇ ਇਹ ਜਿਹੜਾ ਰਿਜ਼ੋਲਵ ਕੀਤਾ ਕਿ ਦੁਨੀਆ ਦੇ ਵਿੱਚ ਅੱਡ-ਅੱਡ ਧਰਮਾਂ ਨੂੰ, ਮਜ਼ਹਬਾਂ ਨੂੰ, ਫੇਥਸ ਨੂੰ ਮੰਨਣ ਵਾਲੇ ਲੋਕ, ਜਿਨ੍ਹਾਂ ਦਾ ਇੱਕ ਵੱਡਾ ਦਾਇਰਾਕਾਰ ਹੈ, ਉਹਨਾਂ ਦੀਆਂ ਆਪਣੀਆਂ ਇੰਸਟੀਟਿਊਸ਼ਨਸ ਨੇ, ਔਰ ਜੇ ਅਸੀਂ ਈਵਨ ਹਿਊਮਨ ਰਾਈਟਸ, ਇਕੁਆਲਿਟੀ, ਫ੍ਰੀ ਫਰੋਮ ਪਰਸੀਕਿਊਸ਼ਨ, ਫਰੀडम ਆਫ ਐਕਸਪ੍ਰੈਸ਼ਨ, ਇਹ ਸਾਰੇ ਵੀ ਲਾਗੂ ਕਰਨੇ ਨੇ, ਤੇ ਇਹਦੇ 'ਚ ਜਿਹੜੀਆਂ ਫੇਥ ਨਾਲ ਜੁੜੀਆਂ ਹੋਈਆਂ ਕਮਿਊਨਿਟੀਜ਼ ਨੇ ਉਹਨਾਂ ਨੂੰ ਇਨਵੋਲਵ ਕਰਨਾ ਬੜਾ ਜ਼ਰੂਰੀ ਹੈ। ਔਰ ਇਸ 'ਚੋਂ ਫਿਰ ਜਿਹੜਾ ਇੱਕ ਐਫਰਟ ਜਿਹਦੇ 'ਚ ਸਾਰੇ ਮਜ਼ਹਬਾਂ ਦੇ ਔਰ ਦੁਨੀਆ ਭਰ ਦੇ ਜਿਹੜੇ ਹੋਰ ਵੀ ਸਕਾਲਰ ਇਨਵੋਲਵ ਹੋਏ, ਔਰ ਇਸ ਇਨੀਸ਼ੀਏਟਿਵ ਨੂੰ ਜਿਹੜਾ ਹਾਈ ਕਮਿਸ਼ਨਰ, ਜਦੋਂ ਅਸੀਂ UNHRC ਕਹਿੰਦੇ ਹਾਂ, ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮਿਸ਼ਨ, ਔਰ ਇਸ 4 ਸਾਲ ਪਹਿਲਾਂ ਉਹਨਾਂ ਨੇ ਐਫਰਟ ਕੀਤਾ ਕਿ ਅਸੀਂ UN ਦੀ ਫੇਥ ਫਾਰ ਰਾਈਟਸ ਡੈਕਲੇਰੇਸ਼ਨ ਕਰੀਏ, ਕਿ ਭਾਈ ਫੇਥ ਫਾਰ ਰਾਈਟਸ, ਕਿ ਅਸੀਂ ਅੱਡ-ਅੱਡ ਫੇਥਸ ਨੂੰ ਮੰਨਣ ਵਾਲੇ ਹੱਕਾਂ ਦੀ ਗੱਲ ਕਰਾਂਗੇ, ਔਰ ਡੈਕਲੇਰੇਸ਼ਨ। ਔਰ ਕੁਦਰਤੀ ਕਿਉਂਕਿ ਉਸ ਸਾਰੇ ਦੇ ਵਿੱਚ ਡਾਕਟਰ ਚੀਮਾ ਦਾ ਵੀ ਇੱਕ ਪ੍ਰੋਮੀਨੈਂਟ ਰੋਲ ਸੀ, ਔਰ ਜਦੋਂ ਅੱਡ-ਅੱਡ ਫੇਥ ਰਿਲੇਟਡ ਸਕ੍ਰਿਪਚਰ ਦੀ ਗੱਲ ਆਈ ਕਿ ਭਾਈ ਕਿਹਦੇ ਮਜ਼ਹਬ ਦੇ ਵਿੱਚ ਇਨਸਾਨੀਅਤ ਲਈ ਕੀ ਕਿਹਾ ਹੋਇਆ ਹੈ, ਔਰਤਾਂ ਲਈ ਕੀ ਕਿਹਾ ਹੋਇਆ ਹੈ, ਹਿਊਮਨ ਰਾਈਟਸ ਲਈ ਕੀ ਕਿਹਾ ਹੋਇਆ ਹੈ, ਸਾਰੇ ਮਜ਼ਹਬਾਂ ਦੀ ਰਿਪਰੈਜ਼ੈਂਟੇਸ਼ਨ ਹੋਈ। ਔਰ ਡਾਕਟਰ ਚੀਮਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜਿਹੜਾ ਇਕੱਲਾ ਸਿਰਫ 30 ਮਿਲੀਅਨ ਸਿੱਖਾਂ ਦਾ ਹੀ ਇਹ ਐਟਰਨਲ ਗੁਰੂ ਨਹੀਂ ਹੈ, ਜਿਹੜਾ ਕੁੱਲ ਹਿਊਮਨ ਕਾਈਂਡ ਨੂੰ ਗਾਈਡ ਕਰਦਾ ਹੈ, ਉਹਦਾ ਕਿੱਥੇ ਹੈ ਇਸ ਜਿਹੜਾ ਡੈਕਲੇਰੇਸ਼ਨ ਦੇ ਵਿੱਚ ਜ਼ਿਕਰ। ਔਰ ਕਿਉਂਕਿ ਉਹ ਚੇਅਰਪਰਸਨ ਦੀ ਹੈਸੀਅਤ ਉਹਨਾਂ ਨੇ ਕਿਹਾ ਜਦੋਂ ਤੱਕ ਇਹਨੂੰ ਇਨਕਲੂਡ ਨਹੀਂ ਕੀਤਾ ਜਾਂਦਾ, ਇਹਨੂੰ ਅਪਰੂਵ ਨਹੀਂ ਕੀਤਾ ਜਾਏਗਾ। ਔਰ ਇਵੈਂਚੁਅਲੀ ਉਹ ਇਹ ਪੀਰੀਅਡ ਸੀ 4 ਸਾਲ ਪਹਿਲਾਂ, ਸਾਡੇ ਨਾਲ ਵੀ ਰਾਬਤਾ ਹੋਇਆ, ਬਾਕੀ ਸਕਾਲਰਸ ਨਾਲ ਵੀ ਸਾਰੇ ਪਾਸੇ, ਕਿ ਕੀ ਜਿਹੜਾ ਹੈ ਉਹ ਢੁਕਵਾਂ ਉਸ ਦੇ ਵਿੱਚ ਦਿੱਤਾ ਜਾ ਸਕਦਾ ਹੈ। ਔਰ 3 ਗੁਰਬਾਣੀ ਦੇ ਹਿਮ ਜਾਂ ਅਸੀਂ ਤੁਕਾਂ ਜਦੋਂ ਕਹਿੰਦੇ ਹਾਂ, ਉਹ ਫਾਈਨਲੀ ਜਿਹੜੇ ਨੇ ਉਸ ਜਿਹੜਾ ਫੇਥ ਫਾਰ ਰਾਈਟਸ ਡੈਕਲੇਰੇਸ਼ਨ ਦਾ ਜਿਹੜਾ ਡਾਕੂਮੈਂਟ ਸੀ ਉਹਦੇ 'ਚ ਸ਼ਾਮਲ ਕੀਤੇ ਗਏ। ਸਾਡੇ ਦਫ਼ਤਰ ਦੇ ਵਿੱਚ ਜਿਹੜੀ ਸਾਨੂੰ ਓਰੀਜਨਲ ਕਾਪੀ ਉਸ ਦੀ ਡਾਕਟਰ ਚੀਮਾ ਨੇ TV 84 ਬੈਂਕੁਏਟ ਦੇ ਮੌਕੇ ਦਿੱਤੀ, ਸਾਡੇ ਆਫਿਸ 'ਚ ਪਈ ਹੈ। ਔਰ ਉਹਦੇ ਜਿਹੜੀਆਂ 3 ਗੁਰਬਾਣੀ ਦੇ ਫਰਮਾਨ, ਇੱਕ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਜਾਨ ਦਾ, ਸਭ ਸੁਖਾਲੀ ਉਠਿਆ ਹੁਣ ਹੋਆ ਹਲੇਮੀ ਰਾਜ ਜਿਉ, ਕਿ ਇਹ ਅਕਾਲ ਪੁਰਖ ਦਾ, ਰੱਬ ਦਾ ਫਰਮਾਨ ਹੈ ਕਿ ਐਸਾ ਸਿਸਟਮ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ, ਕੋਈ ਨਾ ਕਿਸੇ ਰੰਝਾਣ ਦਾ, ਸਭ ਸੁਖਾਲੀ ਉਠਿਆ, ਸਾਰੇ ਸੁਖੀ ਵਸਣ, ਇਹੀ ਹਲੇਮੀ ਰਾਜ ਹੈ। ਜੇ ਕੋਈ ਟਰੂਲੀ ਕੋਈ ਰਾਜ ਹੋਏਗਾ, ਰੂਲ ਹੋਏਗਾ,
ਉਹ ਡੈਮੋਕ੍ਰੇਸੀ ਥੱਲੇ ਹੋਏ ਜਾਂ ਕਿਸੇ ਦੇ, ਜਿੱਥੇ ਕੋਈ ਕਿਸੇ ਦੇ ਹੱਕਾਂ ਨੂੰ ਖੋਏ ਨਾ, ਵਾਇਓਲੇਟ ਨਾ ਕਰੇ। ਫਿਰ ਦੂਸਰੀ ਤੁਕ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੁਖ, ਕਿ ਜਿਹੜੇ ਰੱਬ ਦੇ ਬੰਦੇ ਨੇ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਸੂਰ ਕਹਿੰਦੇ ਨੇ ਸੂਰਜ ਨੂੰ, ਕਿ ਜਿਵੇਂ ਜਦੋਂ ਸੂਰਜ ਦੀ ਧੁੱਪ ਪੈਂਦੀ ਹੈ, ਉਹ ਚੋਰ ਔਰ ਸਾਧ, ਬੇਈਮਾਨ ਔਰ ਈਮਾਨਦਾਰ, ਅੰਨਾ ਔਰ ਦੋ ਅੱਖਾਂ ਵਾਲਾ, ਸਭ ਨੂੰ ਆਪਣੀ ਰੌਸ਼ਨੀ ਦਿੰਦੀ ਹੈ। ਇਵੇਂ ਹੀ ਬ੍ਰਹਮ ਗਿਆਨੀ ਸਦਾ ਨਿਰਦੋਖ, ਕਿ ਜਿਹੜਾ ਰੱਬ ਦਾ ਬੰਦਾ ਹੈ ਉਹ ਕਿਸੇ ਮਨ ਦੇ ਵਿੱਚ ਉਹ ਜਿਹੜੀ ਹੈ ਉਹ ਵਿਤਕਰਾ ਲੈ ਕੇ ਨਹੀਂ ਤੁਰਦਾ। ਉਵੇਂ ਹੀ ਜਿਵੇਂ ਸੂਰਜ ਦੀ ਰੌਸ਼ਨੀ, ਇਹ ਵੀ ਉਸ ਦਾ ਹਿੱਸਾ ਹੈ। ਔਰ ਤੀਸਰਾ, ਜਿਸ ਮਾਮਲੇ 'ਚ ਸਿੱਖ ਧਰਮ ਨੂੰ ਇੱਕ ਖਾਸ ਰੁਤਬਾ ਹਾਸਲ ਹੈ, ਔਰਤ ਦਾ ਦਰਜਾ। ਔਰ ਗੁਰੂ ਨਾਨਕ ਸਾਹਿਬ ਦਾ ਉਹ ਸ਼ਬਦ ਜਿਹੜਾ ਪੂਰੇ ਦਾ ਪੂਰਾ ਉਸ ਡੈਕਲੇਰੇਸ਼ਨ 'ਚ ਆਇਆ, ਪੰਡ ਜੰਮੀ ਹੈ ਪੰਡ ਨਿੰਮੀ ਹੈ, ਪੰਡ ਮੰਗਣ ਵਿਆਹੋ, ਪੰਡੋ ਹੋਵੇ ਦੋਸਤੀ, ਪੰਡੋ ਚੱਲੈ ਰਾਹੋ, ਪੰਡ ਮੂਆ ਪੰਡ ਭਾਲੀਐ, ਪੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ, ਪੰਡੋ ਹੀ ਪੰਡ ਉਪਜੈ, ਪੰਡੈ ਬਾਝ ਨਾ ਕੋਏ, ਨਾਨਕ ਪੰਡੈ ਬਾਹਰਾ, ਏਕੋ ਸੱਚਾ ਸੋਏ। ਕਿ ਪੰਡ ਪੁਰਾਤਨ ਪੰਜਾਬੀ 'ਚ ਔਰਤ ਨੂੰ ਕਹਿੰਦੇ ਸੀ, ਕਿ ਸਾਰੀ ਕ੍ਰੀਏਸ਼ਨ ਉਸ ਦੇ ਨਾਲ ਜੁੜੀ ਹੋਈ ਹੈ। ਉਸ 'ਚ ਜਿਹੜਾ ਵਿਆਹ ਹੁੰਦਾ ਹੈ, ਉਹਦੇ 'ਚੋਂ ਹੀ ਅੱਗੋਂ ਔਲਾਦ ਹੁੰਦੀ ਹੈ, ਉਹ ਉਹਨਾਂ ਨਾਲ ਹੀ ਫਿਰ ਤੁਸੀਂ ਸਾਰੀ ਦੁਨੀਆ ਅੱਗੇ ਚੱਲਦੀ ਹੈ, ਤੇ ਸਾਰੀ ਕ੍ਰੀਏਸ਼ਨ ਔਰਤ ਦੇ ਦੁਆਲੇ ਘੁੰਮਦੀ ਹੈ। ਸਿਰਫ ਤੇ ਸਿਰਫ ਇੱਕ ਰੱਬ ਹੈ, ਨਾਨਕ ਭੰਡਾ ਬਾਹਰਾ, ਏਕੋ ਸੱਚਾ ਸੋਈ, ਜਿਹੜਾ ਉਸੋ ਇਹ ਇੱਕ ਰੁਤਬਾ ਕਿ ਭਾਈ ਕਿੱਥੇ ਉਸ ਸੁਸਾਇਟੀ 'ਚ ਔਰਤ ਨੂੰ ਅਬਲਾ, ਬਲ ਤਾਕਤ ਨੂੰ ਅਬਲਾ, ਕੇ ਜਿਹਦੇ ਪੱਲੇ ਕੁਛ ਨਹੀਂ ਹੈ। ਤੇ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਜਿਹਦੀ ਕੁੱਖ 'ਚੋਂ ਸੋਵਰਨ ਬਾਦਸ਼ਾਹ ਪੈਦਾ ਹੁੰਦੇ ਨੇ, ਸੋਵਰਨ ਕਿੰਗਸ ਨੂੰ, ਸੋਵਰਨ ਬਾਦਸ਼ਾਹਾਂ ਨੂੰ ਜਨਮ ਦੇਣ ਵਾਲੀ ਔਰਤ ਕਿਵੇਂ ਅਬਲਾ ਹੋ ਸਕਦੀ ਹੈ? ਕੂੜ ਦੀ ਕੁੱਖ 'ਚੋਂ ਕੂੜ ਕਿਵੇਂ ਜੰਮ ਸਕਦਾ? ਕੂੜ ਦੀ ਕੁੱਖ 'ਚੋਂ ਕੂੜ ਜੰਮੇਗਾ, ਕੂੜ ਦੀ ਕੁੱਖ 'ਚੋਂ ਕਮਜ਼ੋਰ ਜਿਹੜਾ ਹੈ ਉਹ ਜੰਮੇਗਾ, ਲੇਕਿਨ ਸੱਚ ਦੀ ਕੁੱਖ 'ਚੋਂ ਜਿਹੜਾ ਉਹ ਤਾਕਤਵਰ ਹੋਏਗਾ। ਜੇ ਸੋਵਰਨ ਕਿੰਗ ਮਾਂ ਦੀ ਕੁੱਖ 'ਚੋਂ ਜੰਮਦੇ ਨੇ ਤੇ ਔਰਤ ਅਬਲਾ ਨਹੀਂ ਹੈ। ਸੋ ਇਹ ਬਹੁਤ ਵੱਡੀ ਪ੍ਰਾਪਤੀ ਸੀ, ਔਰ ਜਿਸ ਕਰਕੇ ਅੱਜ ਇਹ ਖਬਰ ਕੋਈ ਇੱਕ ਨੈਟਵਰਕ ਤੇ ਨਹੀਂ, ਇਹਦੀ 4 ਸਾਲਾ ਐਨੀਵਰਸਰੀ ਸਾਲਗਿਰਾ ਸੀ ਇਸ ਜਿਹੜੀ ਹੈ UN ਫੇਥ ਫਾਰ ਰਾਈਟਸ ਡੈਕਲੇਰੇਸ਼ਨ ਦੀ। ਔਰ ਇਸ ਦੇ ਉੱਤੇ ਇੱਕ ਪੂਰੀ ਜ਼ੂਮ ਕਾਨਫਰੰਸ ਹੋਈ, ਜਿਸ ਨੂੰ ਮਿਸ਼ਲ ਬੈਸਲੇਟ ਜਿਹੜੇ ਕਿ ਹਾਈ ਕਮਿਸ਼ਨਰ ਨੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਮਿਸ਼ਨ ਦੇ ਨਾਲ, ਉਹਨਾਂ ਦਾ ਕਮਿਸ਼ਨਰ ਫਾਰ ਹਿਊਮਨ ਰਾਈਟਸ ਨੇ, UN ਹਾਈ ਕਮਿਸ਼ਨਰ ਫਾਰ ਹਿਊਮਨ ਰਾਈਟਸ, ਔਰ ਹੋਰ ਵੀ ਬਹੁਤ ਸਾਰੇ ਸਪੈਸ਼ਲ ਰੈਪੋਰਟੀਅਰਸ, ਸਿਵਲ ਸੁਸਾਇਟੀ ਆਰਗੇਨਾਈਜੇਸ਼ਨ ਸਨ। ਦਰਸ਼ਕ ਉਹ ਜ਼ੂਮ ਕਾਨਫਰੰਸ ਨੂੰ ਦੇਖ ਸਕਦੇ ਨੇ। ਔਰ ਉਹਦੇ 'ਚ ਲਗਭਗ 4.5 ਮਿੰਟ ਦੀ ਪ੍ਰੈਜੈਂਟੇਸ਼ਨ ਜਿਹੜੀ ਹੈ ਉਹ ਡਾਕਟਰ ਚੀਮਾ ਦੀ ਹੈ। ਔਰ ਜਿਹੜੀਆਂ ਗੱਲਾਂ ਮੈਂ ਪੰਜਾਬੀ 'ਚ ਕਹੀਆਂ ਨੇ, ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਸਮਝਾਈਆਂ ਕਿ ਭਾਈ ਕਿਸ ਲੈਵਲ ਦੇ ਉੱਤੇ ਜਿਹੜਾ ਔਰਤ ਦੇ ਨਾਲ ਕੀ ਸਲੂਕ ਸੀ, ਔਰ ਕਿਵੇਂ ਕਿੰਨਾ ਵੱਡਾ ਜਿਹੜਾ ਉਹ ਦਰਜਾ ਗੁਰੂ ਨਾਨਕ ਨੇ ਦਿੱਤਾ। ਔਰ ਇਹੀ ਨਹੀਂ, ਜਿਹੜੀ UN ਨੇ ਇਸ ਮੌਕੇ ਦੇ ਉੱਤੇ ਖਾਸ ਵੀਡੀਓ ਜਾਰੀ ਕੀਤੀ, ਉਹਦੇ 'ਚ ਡਾਕਟਰ ਚੀਮਾ ਨੇ ਆਪਣੀ ਆਵਾਜ਼ ਦੇ ਵਿੱਚ ਪੰਡ ਜੰਮੀ ਹੈ ਪੰਡ ਨਿੰਮੀ ਹੈ ਇਸ ਨੂੰ ਜਿਹੜਾ ਦਰਜ ਕਰਾਇਆ, ਜਿਹੜਾ ਪਰਫੈਕਟ ਪ੍ਰੋਨੰਸੀਏਸ਼ਨ ਹੈ। ਔਰ ਇਹ ਖਬਰ ਇੰਨੀ ਅਹਿਮੀਅਤ ਵਾਲੀ ਬਣੀ ਹੈ ਕਿ ਲਗਭਗ ਸਾਰੇ ਉਹਨਾਂ ਦੀ ANI ਨਿਊਜ਼ ਏਜੰਸੀ ਇੰਡੀਆ ਦੀ, ਔਰ ਯਾਹੂ, ਇੰਡੀਅਨ ਐਕਸਪ੍ਰੈਸ, ਟ੍ਰਿਬਿਊਨ, ਕਿਉਂਕਿ ਜਦੋਂ ਕੋਈ ਨਿਊਜ਼ ਏਜੰਸੀ ਪਿਕ ਕਰਦੀ, ਔਰ ਗਲੋਬਲ ਮੀਡੀਆ, ਉਹਨਾਂ ਨੇ ਇਸ ਖਬਰ ਨੂੰ ਚੁੱਕਿਆ। ਔਰ ਮੈਂ ANI ਜਿਹੜੀ ਇੰਡੀਅਨ ਇੰਟੈਲੀਜੈਂਸ ਦਾ ਹੀ ਫਰੰਟ ਹੈ, ਲੇਕਿਨ ਕਈ ਵਾਰ ਸਪਿਨ ਇੰਨੀ ਕੁ ਹੁੰਦੀ ਹੈ ਕਿਸੇ ਦੀ ਨਿਊਜ਼ ਦੀ ਕਿ ਉਹਨਾਂ ਦੇ ਲਈ ਬਲੌਕ ਕਰਨਾ ਔਖਾ ਹੁੰਦਾ ਹੈ। ਔਰ ਉਹਨਾਂ ਨੇ ਹੈਡਲਾਈਨ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਸੈਂਟੈਂਜ਼ਾ ਇਨਕਲੂਡਡ ਇਨ UN ਆਫੀਸ਼ੀਅਲ ਵੀਡੀਓ ਔਨ ਜੈਂਡਰ ਇਕੁਐਲਿਟੀ, ਕਿ ਉਹਦੇ 'ਚ ਇਹਨੂੰ ਐਡ ਕੀਤਾ। ਔਰ ਜਨੀਵਾ ਸਵਿਟਜ਼ਰਲੈਂਡ ਦੇ ਹਵਾਲੇ ਨਾਲ 31 ਮਾਰਚ ਦੀ ਖਬਰ, ਔਨ ਦਾ 4th ਐਨੀਵਰਸਰੀ ਆਫ ਯੂਨਾਈਟਿਡ ਨੇਸ਼ਨਸ ਫੇਥ for Rights Declaration, the UN Office of High Commissioner of Human Rights has issued a short video on gender equality, which contains a stanza from Guru Granth Sahib read by renowned scholar and human rights activist Dr. Iqtidar Cheema. The video was launched at a United Nations conference on March 30th, 2021. The conference heard from Michelle Bachelet, UN High Commissioner for Human Rights, and various UN special rapporteurs and civil society organizations. ਸਾਰਿਆਂ ਨੇ ਆਪਣੀਆਂ presentations ਦਿੱਤੀਆਂ. Speaking at the conference, Dr. Cheema said,
ਗੁਰੂ ਗ੍ਰੰਥ ਸਾਹਿਬ ਕੈਰੀਜ਼ ਐ ਯੂਨੀਵਰਸਲ ਮੈਸੇਜ ਕਿ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਕੁੱਲ ਇਨਸਾਨੀਅਤ ਲਈ ਹੈ। He said the condition of women at the time of Guru Nanak was very deplorable as under the Brahminical caste system women were given a low status in life ਕਿ ਗੁਰੂ ਨਾਨਕ ਸਾਹਿਬ ਜਦੋਂ ਇਸ ਦੁਨੀਆ ਤੇ ਆਏ ਔਰਤ ਦਾ ਸਟੇਟਸ ਬਹੁਤ ਮਾੜਾ ਸੀ, ਬ੍ਰਾਹਮਣਵਾਦ ਨੇ ਔਰਤ ਨੂੰ ਬਹੁਤ ਨੀਵਾਂ ਦਰਜਾ ਦਿੱਤਾ ਹੋਇਆ ਸੀ। ਬਟ ਗੁਰੂ ਨਾਨਕ ਸਟਰੋਂਗਲੀ ਵੌਇਸਡ ਫॉर ਇਕੁਅਲ ਸਟੇਟਸ ਆਫ ਵੂਮਨ ਕਿ ਉਹਨਾਂ ਨੇ ਬਰਾਬਰੀ ਦੇ ਹੱਕਾਂ ਦੀ ਗੱਲ ਕੀਤੀ ਔਰ ਉਹਦੇ ਤੇ ਉਹਨਾਂ ਨੇ ਜਿਹੜਾ ਉਹ ਟਵੀਟ ਕੀਤਾ ਔਰ ਜਿਹੜੀ UN ਦੀ official statement according to an official statement he said that he was honored to get 3 stanzas of Guru Granth Sahib included in UN Faith for Rights Declaration and also to read the stanza about women rights in UN official video। So ਅਸੀਂ ਡਾਕਟਰ ਚੀਮਾ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਇੱਕ ਪਾਸੇ ਭਾਰਤ ਦੇ ਹਾਕਮ ਉਹਨਾਂ ਨੇ ਚਾਣਕਿਆ ਨੀਤੀ ਦੇ ਚਾਰੋਂ ਹਥਿਆਰ ਸਾਮ ਦਾਮ ਦੰਡ ਭੇਦ ਇਹ ਸਿੱਖੀ ਦੀ ਸ਼ਮਾ ਨੂੰ ਬੁਝਾਉਣ ਦੇ ਲਈ ਜਿਹੜੇ ਨੇ ਝੋਕੇ ਹੋਏ ਨੇ, ਪਰ ਇਧਰ ਦੁਨੀਆ ਭਰ ਦੇ ਵਿੱਚ ਜਿੱਥੇ ਇਸ ਪਲੈਨਟ ਦੇ ਉੱਤੇ ਸੂਰਜ ਚੜ੍ਹਦਾ ਜ਼ਾਹਰ ਹੈ ਨਿਊਜ਼ੀਲੈਂਡ ਔਰ ਜਾਪਾਨ ਉੱਥੇ ਵੀ ਸਾਡਾ ਖਾਲਸੇ ਦਾ ਪਰਚਮ ਲਹਿਰਾਉਂਦਾ ਹੈ। ਵੱਡੇ ਗੁਰਦੁਆਰੇ ਨੇ ਉਹਨਾਂ ਮੁਕਾਮਾਂ ਤੇ ਔਰ ਜਿੱਥੇ ਸੂਰਜ ਛੁਪਦਾ ਇਸ ਪਲੈਨਟ ਤੇ ਵੈਨਕੂਵਰ ਵੈਸਟਰਨ ਕੈਨੇਡਾ ਉੱਥੇ ਵੀ ਸੈਂਕੜਿਆਂ ਫੁੱਟ ਉੱਚੇ ਸਾਡੇ ਨਿਸ਼ਾਨ ਸਾਹਿਬ ਲਹਿਰਾਉਂਦੇ ਨੇ ਔਰ ਇਹੀ ਖਾਲਸੇ ਨੂੰ ਜਦੋਂ ਅਸੀਂ ਗੁਰੂ ਦੀ ਬਖਸ਼ਿਸ਼ ਕਹਿੰਦੇ ਹਾਂ ਤੇ ਇਹੀ ਹੈ ਸਾਜ ਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।